ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ, ਪਹਿਲੇ ਸੈਗਮੈਂਟ ਦੇ ਵਿੱਚ ਉਹ ਸੀ ਕਿ ਭਾਰਤ ਦਾ ਹਿੰਦੂਤਵੀ ਚਿਹਰਾ ਨੰਗਾ ਹੋਇਆ, ਫਰਾਂਸ ਵਿਖੇ ਰਾਫੇਲ ਜਹਾਜ਼ ਦੀ ਕੀਤੀ ਪੂਜਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਦੂਸਰੇ ਵਾਲੀ ਸੈਗਮੈਂਟ ਵਿੱਚ ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਕਸ਼ਮੀਰ ਦੇ ਇਸ਼ੂ ਤੇ ਹੀ ਗੱਲਬਾਤ ਕਰਾਂਗੇ। ਕਸ਼ਮੀਰ ਨੂੰ ਬੰਦ ਹੋਇਆ 67 ਦਿਨ ਹੋ ਚੁੱਕੇ ਨੇ। 80 ਲੱਖ ਕਸ਼ਮੀਰੀਆਂ ਨੂੰ खुली जेल विच डकिया होया है। 10 लाख फौज उत्ते तैनात की हुई है, करफ्यू लग्या होया है। सो इस उपर आप डॉक्टर साहब को उन्होंने विचार सुनते हैं। असीं चाहांगे कि तुसीं साडे नाल इसे तरह ही जुड़े रहना। देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, किसी सियाणे बंदे ने ये गल कही सी कि जिहड़ा बहु गिणती दा राज हुंदा है, वड गिणती दा, अक्सरीयत दा, मेजोरिटी दा जी, ये डिक्टेटरशिप तो भी माड़ा हुंदा है। बिल्कुल, क्योंकि डिक्टेटरशिप ते तुहानू ये किते ना किते आस रहिंदी है कि डिक्टेटर मर जाए जां उहनूं कोई होर ओवरथ्रो कर दे, शायद कोई तब्दीली हो जाए, कोई चंगा राज आ जाए, चंगे दिन आ जाए। पर जदों तुसी वड गिणती अक्सरीयत दे राज दे विच हुंदे हो, उत्थे माइनॉरिटीज़ दे लई कोई राह नहीं बचदा, क्योंकि हर पार्टी अल्टीमेटली उस अक्सरीयत नूं ही लभाण दी कोशिश करदी है। और इस वेले भारत दा जो माहौल है, ये असीं जून 84 उस तो बाद सिख कौम दी जदों एक तो बाद एक नस्लकुशी कीती गई ते किवें भारत दीयां सारियां सियासी धिरां उस ਜ਼ਾਲਮ ਹਕੂਮਤ ਦੇ ਨਾਲ ਜਿਹੜੀ ਉਹ ਇੰਦਰਾ ਗਾਂਧੀ ਦੀ ਹੋਏ, ਰਾਜੀਵ ਗਾਂਧੀ ਹੋਏ, ਨਰਸਿਮਹਾ ਰਾਓ ਹੋਏ, ਔਰ ਲਗਾਤਾਰਤਾ ਨਾਲ ਉਹ ਉਹਨਾਂ ਦੇ ਨਾਲ ਰਹੀਆਂ ਜੀ। ਔਰ ਕਿਵੇਂ ਮੈਂ ਅਕਸਰ ਜ਼ਿਕਰ ਕੀਤਾ ਹੈ ਕਿ ਵੀ ਜੇ ਟਾਡਾ ਐਕਟ ਪੇਸ਼ ਹੁੰਦਾ ਹੈ, ਟਾਡਾ ਬਿੱਲ ਪੇਸ਼ ਹੁੰਦਾ ਹੈ, ਔਰ ਪਹਿਲਾਂ ਤਾਂ ਆਪੋਜੀਸ਼ਨ ਵਾਲੇ ਖਲੋ ਕੇ ਕਹਿੰਦੇ ਨੇ ਜੀ ਸਿਵਲ ਲਿਬਰਟੀਜ਼ ਖਤਮ ਹੋ ਰਹੀਆਂ, ਹੋ ਜਾਣਗੀਆਂ ਇਹ ਉਹ, ਤੇ ਉਹ ਕਹਿੰਦੇ ਇਹ ਹਕੂਮਤੀ ਜਿਹੜੇ ਟ੍ਰੇਜਰੀ ਬੈਂਚਸ ਨੇ ਇਟ ਇਜ਼ ਓਨਲੀ ਫॉर ਪੰਜਾਬ। ਸਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਜੀ। ਹੁਣ ਤੁਸੀਂ ਆਰਟੀਕਲ 370 ਦਾ ਦੇਖੋ, ਰਾਜ ਸਭਾ ਦੇ ਵਿੱਚ ਮੈਜੋਰਿਟੀ ਨਹੀਂ ਹੈ ਬੀਜੇਪੀ ਦੀ, ਪਰ 2/3 ਮੈਜੋਰਿਟੀ ਦੇ ਨਾਲ ਇਹ ਪਾਸ ਹੁੰਦਾ ਹੈ। ਔਰ ਇਸ ਵੇਲੇ ਜੋ ਅੱਜ ਜਿਵੇਂ 67ਵਾਂ ਦਿਨ ਹੈ ਕਸ਼ਮੀਰ ਦੇ ਵਿੱਚ 80 ਲੱਖ ਲੋਕ ਇਸ ਕੰਸੈਂਟਰੇਸ਼ਨ ਕੈਂਪ ਦੇ ਵਿੱਚ ਡੱਕੇ ਹੋਏ ਨੇ, ਉਸ ਦਾ ਨੋਟਿਸ ਹੁਣ ਦੁਨੀਆ ਦੇ ਵਿੱਚ ਮੀਡੀਆ ਵੀ ਲੈ ਰਿਹਾ। ਪਿਛਲੇ ਆਲਮੋਸਟ 1 ਮਹੀਨੇ ਤੋਂ ਇੰਟਰਨੈਸ਼ਨਲ ਮੀਡੀਆ ਦੀ ਹੀਟ ਜਿਹੜੀ ਹੈ ਉਹ ਭਾਰਤ ਨੂੰ ਮਹਿਸੂਸ ਹੋ ਰਹੀ ਹੈ, ਕਿਉਂਕਿ ਚਰਚਾ ਚੱਲ ਰਹੀ ਹੈ। US ਕਾਂਗਰਸ ਦੀ ਅਸੀਂ ਗੱਲ ਕੀਤੀ, ਉਹ ਹਾਊਸ ਦੀ ਹੋਏ, ਸੈਨੇਟ ਦੀ ਹੋਏ ਇੰਟਰਨੈਸ਼ਨਲ ਕਮੇਟੀ, ਔਰ 22 ਅਕਤੂਬਰ ਨੂੰ ਫੁੱਲ ਫਲੈਜਡ ਹੀਅਰਿੰਗ ਸਬ ਕਮੇਟੀ ਦੀ ਹੈ ਹਾਊਸ ਦੇ ਵਿੱਚ। ਸੋ ਇਹ ਸਾਰਾ ਔਰ ਮੀਡੀਆ 'ਚ ਲਗਾਤਾਰਤਾ ਦੇ ਨਾਲ ਉਹ ਸਟੋਰੀਜ਼ ਜਿਹੜੀਆਂ ਨੇ ਉਹ ਆ ਰਹੀਆਂ ਨੇ। ਔਰ ਇਸ ਸਾਰੇ ਦੇ ਨਾਲ ਜੇ ਭਾਰਤ ਦਾ ਤੁਸੀਂ ਸਿਆਸੀ ਪਾਰਟੀਆਂ ਦਾ ਵਰਤਾਰਾ ਦੇਖੋ, ਕਾਂਗਰਸ ਦਾ ਇੱਕ ਲੀਡਰ ਜੰਮੂ ਕਸ਼ਮੀਰ ਚੋਂ ਜਿਹੜਾ ਗਨੀ ਕੀ ਨਾਂ ਹੈ ਉਹਦਾ, ਸੁਪਰੀਮ ਕੋਰਟ ਤੋਂ ਵੀਜ਼ਾ ਲੈ ਕੇ ਗਿਆ ਜਾਣਾ, ਉਹ 4 ਦਿਨ ਲਾ ਕੇ ਆ ਗਿਆ ਦੂਜੇ, ਲੇਕਿਨ ਕੋਈ ਕਾਂਗਰਸ ਦੇ ਅਪਰ ਹਾਊਸ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੇ ਹਕੂਮਤ ਦੀ ਹਮਾਇਤ ਕੀਤੀ ਵੱਡੀ ਗਿਣਤੀ ਨੇ। ਔਰ ਇੰਨੇ ਦਿਨ ਬੀਤਣ ਬਾਅਦ ਵੀ ਕਾਂਗਰਸ ਦਾ ਜਿਹਦੇ ਤੇ ਸਟੈਂਡ ਹੈ ਤੇ ਉਹ ਸਰਕਾਰ ਪੱਖੀ ਹੈ। ਇੱਥੇ ਬਾਹਰਲੇ ਸਿੱਖਾਂ ਨੇ ਸੋਨੇ ਦੇ ਨਾਲ ਉਹਨੂੰ ਤੋਲ ਦਿੱਤਾ। ਉਹ ਉੱਥੇ ਬੈਠਾ ਦਿੱਲੀ ਦੇ ਵਿੱਚ ਠੱਗ ਕੇਜਰੀਵਾਲ। ਸਭ ਤੋਂ ਪਹਿਲਾਂ ਨਾ ਸਿਰਫ ਕੇਜਰੀਵਾਲ ਨੇ ਰਾਜ ਸਭਾ ਦੇ ਵਿੱਚ ਹਮਾਇਤ ਕੀਤੀ, ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਅੱਜ ਤੱਕ ਤੁਹਾਨੂੰ ਇਹਨਾਂ 67 ਦਿਨਾਂ 'ਚ ਕੇਜਰੀਵਾਲ ਦਾ ਐਂਟਾਈ ਮੋਦੀ, ਐਂਟਾਈ ਬੀਜੇਪੀ ਕੋਈ ਟਵੀਟ ਨਹੀਂ ਮਿਲਦਾ, ਬਿਲਕੁਲ ਉਸੇ ਪੇਜ ਤੇ। ਈਵਨ ਮਾਇਆਵਤੀ, ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਦਲਿਤ ਫੈਕਟਰ, ਔਰ ਮੇਰਾ ਤਾਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ 6 ਆਫ ਦਾ ਦਲਿਤ, 22 ਦਾ ਦਲਿਤ, ਫॉर ਦਾ ਦਲਿਤ। ਅਸੀਂ ਤਾਂ ਖੁਦ ਉਸ ਡਾਊਨ ਟ੍ਰੋਡਨ ਦੇ ਐਮਪਾਵਰਮੈਂਟ ਜਿਹੜੀ ਗੁਰੂ ਸਾਹਿਬਾਨ ਨੇ ਕੀਤੀ ਉਸ ਤੇ ਝੰਡਾ ਬਰਦਾਰ ਹੈ। ਸਿੱਖੀ ਰੈਵੋਲੂਸ਼ਨ ਹੀ ਉਹ ਹੈ। ਪਰ ਤੁਸੀਂ ਉਹਦਾ ਐਟੀਟਿਊਡ ਵੀ ਦੇਖੋ, ਉਹ ਵੀ 370 ਜਿਹੜਾ ਐਬਰੋਗੇਟ ਕਰਨ ਦੀ ਹਮਾਇਤ ਤੇ ਨਿਕਲੀ। ਔਰ ਕੁੱਲ ਮਿਲਾ ਕੇ ਜੇ ਕਿਤੇ ਬਾਹਰ ਹੁਣ ਇਸ ਵੇਲੇ ਇੰਗਲੈਂਡ ਦੀ ਲੇਬਰ ਪਾਰਟੀ ਜਿਹੜੀ ਜਿਹਨੇ ਆਫੀਸ਼ੀਅਲ ਰੈਜ਼ੋਲੂਸ਼ਨ ਕੀਤਾ ਹੈ ਕਿ ਵੀ ਇਹ ਇਕੱਲਾ ਕੰਡੈਮ ਨਹੀਂ ਕੀਤਾ ਆਰਟੀਕਲ 370 ਨੂੰ, ਉਹਨਾਂ ਨੇ ਕਿਹਾ ਕਿ ਜੀ ਉੱਥੇ ਤੁਸੀਂ ਜਿਹੜਾ ਉਹਨੂੰ ਕਰਵਾਓ, UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੇ ਮੁਤਾਬਕ ਪਲੇਬਿਸਾਈਡ ਕਰਵਾਓ, ਰਾਇਸ਼ੁਮਾਰੀ ਕਰਵਾਓ, ਲੋਕਾਂ ਨੂੰ ਪੁੱਛੋ। ਲੇਕਿਨ ਜੇ ਕਿਤੇ ਵੀ ਕੋਈ ਗੱਲ, ਜਿਵੇਂ ਇੱਕ ਅੰਗਰੇਜ਼ੀ ਦੀ ਟਰਮ ਹੈ ਮੋਰ ਲਾਇਲ ਦੈਨ ਦਾ ਕਿੰਗ, ਇਸ ਵੇਲੇ
ਜਿਹੜੀਆਂ ਭਾਰਤ ਦੀਆਂ ਸਿਆਸੀ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਉਹਦੀ ਦੌੜ ਲੱਗੀ ਹੋਈ ਹੈ ਕਿ ਉਹ ਮੈਜੋਰਟੀ ਨੂੰ ਪ੍ਰੂਵ ਕਰੇ ਕਿ ਜੀ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਹਿੰਦੂਤਵੀ ਹਾਂ ਜੀ। ਔਰ ਇਹੀ ਕਾਰਨ ਸੀ ਕਿ ਉਹਨਾਂ ਦੇ ਸਪੋਕਸਪਰਸਨ ਇੱਕ ਸਟੇਜ ਤੇ ਸੂਰਜੇਵਾਲਾ ਨੇ ਇਹ ਐਲਾਨ ਕੀਤਾ ਕਿ ਜੀ ਰਾਹੁਲ ਗਾਂਧੀ ਤਾਂ ਕੌਲ ਬ੍ਰਾਹਮਣ, ਦੇਖੋ ਜੀ ਅਸੀਂ ਤਾਂ ਉਹ ਪੁਸ਼ਕਰ ਤੀਰਥ ਤੋਂ ਵੀ ਉਹ ਕਢਾ ਰਹੀਆਂ ਜੰਤਰੀਆਂ ਕਿ ਕਿਵੇਂ ਇਹ ਫਲਾਣਾ ਹੈ, ਇਹ ਤਾਂ ਸ਼ਿਵ ਜੀ ਦਾ ਪੁਜਾਰੀ, ਇਹ ਤਾਂ ਬ੍ਰਾਹਮਣ, ਕੌਲ ਬ੍ਰਾਹਮਣ ਜਿਹਦਾ ਯੱਗੋਪਵੀਤ ਹੋਇਆ, ਜਨੇਊ ਪਾਇਆ ਹੋਇਆ। ਔਰ ਉਹਨੇ ਵੀ ਯਕੀਨੀ ਬਣਾਇਆ ਇਹ ਦੱਸਣ ਦੇ ਲਈ ਜੇ ਉਹ ਗੁਜਰਾਤ ਗਿਆ ਔਰ ਦੂਸਰੀਆਂ ਚੋਣ ਮੁਹਿੰਮ ਦੇ ਵੇਲੇ ਮੰਦਰਾਂ ਦੇ ਵਿੱਚ ਟਲ ਖੜਕਾਉਂਦਾ ਰਹੇ। ਜੀ। ਹੁਣ ਇਹਨਾਂ ਦਾ ਇੱਕ ਸਪੋਕਸਪਰਸਨ ਇਹਨਾਂ ਨੇ ਮਨੀਸ਼ ਤਿਵਾੜੀ ਨਾਂ ਦਾ ਬੰਦਾ ਜਿਹਦਾ ਪਿਓ ਵਿਸ਼ਵਨਾਥ ਤਿਵਾੜੀ ਇਸ 80ਵਿਆਂ ਦੇ ਵਿੱਚ ਮਾਰਿਆ ਗਿਆ ਔਰ ਉਸ ਨੂੰ ਬੜਾ ਸ਼ਹੀਦ ਬਣਾਇਆ, ਪੈਰਾਂ ਦਾ ਭਿੰਡਾਂ ਵਾਲਿਆਂ ਦੇ ਖਾਤੇ 'ਚ ਪਾਉਣ ਦੀ ਉਹਨਾਂ ਨੇ ਉਹਨੂੰ ਕੰਡੈਮ ਕੀਤਾ। ਉਹ ਹੈ ਵੀ ਨਹੀਂ, ਉਹਨਾਂ ਦਾ ਕੁਛ ਇੰਦਰ ਚੱਲ ਰਿਹਾ ਸੀ। ਹੁਣ ਉਹ ਪਹਿਲਾਂ ਲੁਧਿਆਣੇ ਤੋਂ MP ਸੀ, ਹੁਣ ਉਹ ਉਹ ਅਨੰਦਪੁਰ ਸਾਹਿਬ ਤੋਂ ਜਿੱਤ ਕੇ ਆਇਆ। ਹੁਣ ਪਿਛਲੇ ਦਿਨਾਂ 'ਚ ਅਜੇ ਹੁਣ ਕਿਉਂਕਿ ਇਹਨਾਂ ਦਿਨਾਂ 'ਚ ਆਉਣ ਵਾਲੇ ਬਾਈ ਫਰਾਈਡੇ ਚੀਨ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ 2 ਰੋਜ਼ਾ ਦੌਰੇ ਤੇ ਆ ਰਿਹਾ ਚੇਨਈ ਦੇ ਵਿੱਚ ਮੋਦੀ ਦੇ ਨਾਲ। ਆਉਣ ਤੋਂ ਪਹਿਲਾਂ ਕਿਉਂਕਿ ਇਮਰਾਨ ਖਾਨ ਚਾਈਨਾ ਦੇ ਦੌਰੇ ਤੇ ਗਏ ਔਰ ਇਹ ਚਾਈਨਾ ਦਾ ਹਮੇਸ਼ਾ ਹੁੰਦਾ ਦੱਸਣ ਦੇ ਲਈ ਕਿ ਜੀ ਪਾਕਿਸਤਾਨ ਨੂੰ ਅਸੀਂ ਪ੍ਰਾਇੋਰਟੀ ਦਿੰਦੇ ਹਾਂ ਔਰ ਉਹਦੇ 'ਚ ਉਹਨਾਂ ਦੀ ਜਿਹੜੀ ਬਰੀਫਿੰਗ ਸੀ, ਪ੍ਰੈਸ ਬਰੀਫਿੰਗ, ਉਹਨਾਂ ਦੀ ਸਪੋਕਸਪਰਸਨ ਨੇ ਕਿਹਾ ਕਿ ਜੀ ਵੀ ਆਰ ਵਾਚਿੰਗ ਕਸ਼ਮੀਰ, ਅਸੀਂ ਕਸ਼ਮੀਰ ਦੇ ਉੱਤੇ ਨਿਗਾਹ ਰੱਖ ਰਹੇ ਹਾਂ ਔਰ ਇਹ ਇਮਰਾਨ ਖਾਨ ਨਾਲ ਗੱਲਬਾਤ 'ਚ ਇਹ ਵੀ ਉੱਭਰਿਆ। ਹੁਣ ਬੀਜੇਪੀ ਨੇ ਤਾਂ ਉਹਨਾਂ ਦੀ ਰਵੀਸ਼ ਕੁਮਾਰ ਨੇ ਫੋਰਨ ਅਫੇਅਰਸ ਵਾਲੇ ਨੇ, ਉਹਨਾਂ ਨੇ ਤਾਂ ਇੱਕ ਅੱਧਾ ਕਮੈਂਟ ਦੇ ਕੇ ਜੀ ਇਟ ਇਜ਼ ਇੰਟਰਨਲ ਮੈਟਰ ਆਫ ਇੰਡੀਆ ਔਰ ਉਹਨਾਂ ਨੇ ਤਾਂ ਇੱਥੇ ਗੱਲ ਮੁਕਾਤੀ। ਹੁਣ ਅੱਜ ਇਹ ਮਨੀਸ਼ ਤਿਵਾੜੀ ਉਸ ਸਾਰੇ ਦੇ ਉੱਤੇ ਟਵੀਟ ਕਰਦਾ ਹੈ, ਉਹਨੇ 4 ਗੱਲਾਂ ਉਹਨਾਂ ਨੇ ਕਿਹਾ ਜੀ ਇਹ ਕਿਉਂ ਜੀ ਸਰਕਾਰ ਹੈ ਬੀਜੇਪੀ ਦੀ। ਜੇ ਚਾਈਨਾ ਨੇ ਕਿਹਾ ਕਿ ਵੀ ਆਰ ਵਾਚਿੰਗ ਓਵਰ ਕਸ਼ਮੀਰ, ਫਿਰ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਵੀ ਅਸੀਂ ਤਾਂ ਵੀ ਆਰ ਵਾਚਿੰਗ ਓਵਰ ਹਾਂਗਕਾਂਗ, ਕਿ ਜਿੱਥੇ ਚੀਨ ਉਹ ਪ੍ਰੋ ਡੈਮੋਕ੍ਰੇਸੀ ਜਿਹੜੀ ਆਵਾਜ਼ ਹੈ ਉਹਦੀ ਮਜ਼ਲਿੰਗ ਕਰ ਰਿਹਾ ਹੈ। ਭਾਰਤ ਨੂੰ ਕਹਿਣਾ ਚਾਹੀਦਾ ਹੈ ਵੀ ਆਰ ਵਾਚਿੰਗ ਓਵਰ ਸਿੰਗਕਿਆਂਗ, ਜਿੱਥੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ। ਵੀ ਆਰ ਵਾਚਿੰਗ ਓਵਰ ਤਿੱਬਤ, ਜਿਨ੍ਹਾਂ ਦੀ ਆਜ਼ਾਦੀ ਖੋਈ। ਐਂਡ ਭਾਰਤ ਨੂੰ ਕਲੇਮ ਕਰਨਾ ਚਾਹੀਦਾ ਵੀ ਅਕਸਾਈ ਚਿੰਨ ਤੁਸੀਂ ਇਲੀਗਲੀ ਸੀਡਡ ਤੁਸੀਂ ਕੀਤਾ ਹੈ ਉਹ ਸਾਨੂੰ, ਹੁਣ ਇਹਨੂੰ ਤੁਸੀਂ ਕੀ ਕਹੋਗੇ? ਫਿਰ ਉਹੀ ਗੱਲ ਕਿ ਇਹ ਮੋਰ ਲਾਇਲ ਦੈਨ ਦਾ ਕਿੰਗ ਨਾਲੋਂ ਵੀ ਗੱਲ ਅੱਗੇ ਜਾ ਕੇ ਹੈ, ਜਿਹਦੇ 'ਚ ਕਾਂਗਰਸ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਜੇ ਬਾਹਰੋਂ ਕੋਈ ਆਵਾਜ਼ ਵੀ ਚੁੱਕੇਗਾ ਤੇ ਬੀਜੇਪੀ ਤਾਂ ਕੁਝ ਵੀ ਨਹੀਂ ਹੈ। ਅਸੀਂ ਚੀਨ ਨੂੰ ਟੂ ਪੁੱਟ ਚਾਈਨਾ ਇਨ ਇਟਸ ਪਲੇਸ, ਅਸੀਂ ਅਕਸਾਈ ਚਿੰਨ ਮੰਗਾਂਗੇ ਜਿਹੜੀ ਸੀਡ ਕੀਤੀ ਹੈ, ਜਿਹੜੀ ਉਹਨੇ ਖੋਈ ਹੈ ਟੈਰੀਟਰੀ ਸਾਡੇ ਤੋਂ। ਅਸੀਂ ਸਿੰਗਕਿਆਂਗ ਦਾ ਮੁੱਦਾ ਚੁੱਕਾਂਗੇ, ਅਸੀਂ ਤਿੱਬਤ ਦਾ ਮੁੱਦਾ ਚੁੱਕਾਂਗੇ ਔਰ ਅਸੀਂ ਹਾਂਗਕਾਂਗ ਦੇ ਵਿੱਚ ਡੈਮੋਕ੍ਰੇਸੀ ਦੀ ਮਜ਼ਲਿੰਗ ਦੀ ਗੱਲ ਕਰਾਂਗੇ। ਗੱਲ ਕਰ ਲਈ ਇਹ ਮਨੀਸ਼ ਤਿਵਾੜੀ ਤੱਕ ਨਹੀਂ ਹੈ। ਹੁਣ ਪਿਛਲੇ ਦਿਨਾਂ 'ਚ ਇਹਨਾਂ ਦੀ ਇੰਡੀਅਨ ਓਵਰਸੀਜ਼ ਕਾਂਗਰਸ ਹੈ ਇੰਗਲੈਂਡ ਦੇ ਵਿੱਚ, ਉਹਦਾ ਕੋਈ ਧਾਲੀਵਾਲ ਕੇ ਕੌਣ ਬਣਾਇਆ ਹੋਇਆ ਪ੍ਰਧਾਨ, ਉਹਨਾਂ ਦਾ ਇੱਕ ਡੈਲੀਗੇਸ਼ਨ ਕਿ ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਰਬੀਨ ਨੂੰ ਮਿਲਿਆ ਔਰ ਉਸ ਤੋਂ ਬਾਅਦ ਉਹਨੇ ਜੈਰਮੀ ਕੌਰਬੀਨ ਨੇ ਟਵੀਟ ਕੀਤਾ, a very productive meeting with UK representatives from Indian Congress Party where we discussed the human rights situation in Kashmir. There must be a de-escalation and an end to the cycle of violence and fear which has plagued the region for so long. ਉਹਨੇ ਕਿਹਾ ਜੀ ਅਸੀਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੱਕ ਵਫਦ ਦੇ ਨਾਲ ਮਿਲੇ, ਕਸ਼ਮੀਰ 'ਚ ਇਨਸਾਨੀ ਹਕੂਕਾਂ ਦੀ ਜਿਹੜੀ ਉਲੰਘਣਾ ਹੈ ਉਸ ਦੇ ਉੱਤੇ ਗੱਲ ਹੋਈ ਔਰ ਇਹ ਉੱਥੇ ਇੱਕ ਹਿੰਸਾ ਦਾ ਇੱਕ ਚੱਕਰ ਚੱਲਿਆ ਹੋਇਆ ਹੈ ਔਰ ਇੱਕ ਖੌਫ ਦੇ ਵਿੱਚ ਸਾਰਾ ਖਿੱਤਾ ਰਹਿ ਰਿਹਾ ਇਹ ਖਤਮ ਹੋਣਾ ਚਾਹੀਦਾ। ਹੁਣ ਜਿਉਂ ਹੀ ਇਹ ਸਟੇਟਮੈਂਟ ਆਈ, ਤੁਸੀਂ ਇਹਨਾਂ ਦੀ ਮੇਨ ਦੇਖੋ ਕਿ ਕਾਂਗਰਸ ਨੇ ਨਾਲ ਦੀ ਨਾਲ ਹੀ ਕਿਹਾ ਉੱਥੇ ਬੈਠਿਆਂ ਨੇ ਇੰਡੀਆ ਕਿ ਸਾਡਾ ਕੋਈ ਸਬੰਧ ਨਹੀਂ ਸਟੇਟਮੈਂਟ। ਉਹਨਾਂ ਨੇ ਖਿਚਾਈ ਕੀਤੀ ਇੰਡੀਅਨ ਓਵਰਸੀਜ਼ ਕਾਂਗਰਸ ਦੀ। ਕਾਂਗਰਸ ਟੂ ਰਾਈਟ ਟੂ ਕਾਰਬਨ ਔਨ ਜੰਮੂ ਐਂਡ ਕਸ਼ਮੀਰ ਪੋਜੀਸ਼ਨ ਡਿਸਓਨਸ ਓਵਰਸੀਜ਼ UK ਯੂਨਿਟਸ ਮੂਵ। ਉਹਨੇ ਕਿਹਾ ਜੀ ਸਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ ਔਰ ਇਹ ਕਿਵੇਂ ਉੱਥੇ ਲੇਬਰ ਪਾਰਟੀ ਡਿਸਕਸ ਕਰ ਰਹੀ ਹੈ, ਕਸ਼ਮੀਰ ਤਾਂ ਸਾਡਾ ਉਹ ਇੰਟਰਨਲ ਮੈਟਰ ਹੈ। ਹੁਣ ਇਹ ਹਾਲਾਤ ਨੇ, ਜੇ ਤੁਸੀਂ ਇਸ ਲੈਵਲ ਤੇ ਇਹ ਦੁਸ਼ਮਣ ਕਿਸ ਹੱਦ ਤੇ ਜਾ ਕੇ ਖਲੋਤਾ ਔਰ ਕਿਵੇਂ ਲੋਕਾਂ ਦੇ ਕਸ਼ਮੀਰ 'ਚ ਕਹਿਣ ਨੂੰ ਕਹਿ ਰਹੇ ਨੇ ਕਿ ਜੇ ਅਸੀਂ ਹੋਰ 2 ਦਿਨ 'ਚ ਮੋਬਾਈਲ ਸਰਵਿਸ ਬਹਾਲ ਕਰ ਦਿਆਂਗੇ, ਦੂਸਰਾ ਕਰ ਦਿਆਂਗੇ, ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ
ਤੇ ਉੱਥੇ ਸ਼ਿਕੰਜਾ ਟਾਈਟ ਹੋ ਰਿਹਾ ਹੈ। ਜੀ 3 ਬੰਦੇ ਜਿਹੜੇ ਇਹਨਾਂ ਨੇ ਕਿਹਾ ਜੀ, ਬੜੀ ਖਬਰ ਬਣਾਈ ਕਿ ਜੀ 3 ਲੀਡਰ ਅਸੀਂ ਛੱਡੇ ਨੇ, ਉਹ ਵੀ ਜਿਨ੍ਹਾਂ ਦੀ ਕੋਈ ਬਹੁਤੀ ਹੋਂਦ ਹੀ ਨਹੀਂ ਹੈ ਔਰ ਉਹਨਾਂ ਦੇ ਕੋਈ ਨਾਮ ਹੀ ਮੈਂ ਵੀ ਪਹਿਲੀ ਵਾਰ ਸੁਣੇ, ਔਰ ਉਸ ਸਾਰੇ ਦੇ ਵਿੱਚ ਵੀ ਉਹਨਾਂ ਤੋਂ ਮਾਫੀਨਾਮੇ ਲਿਖਾ ਕੇ ਕਿ ਜੀ ਉਹ ਹੈਲਥ ਗਰਾਊਂਡ ਤੇ ਛੱਡ ਰਹੇ ਨੇ। J&K ਐਡਮਿਨਿਸਟ੍ਰੇਸ਼ਨ ਰਿਲੀਜ਼ਸ 3 ਪੋਲੀਟੀਸ਼ੀਅਨਸ ਫਰੋਮ ਡਿਟੈਂਸ਼ਨ। ਮੈਂ ਕਿਹਾ ਜੀ ਦੇਖੀਏ ਕਿ ਕਿਹੜੇ ਪੋਲੀਟੀਸ਼ੀਅਨ ਨੇ। ਜੀ। ਉਹਨਾਂ ਦੇ ਨਾਂ ਜਦੋਂ ਇਹਨਾਂ ਨੇ ਕਿਹਾ ਕਿ ਯਵਾਰ ਮੀਰ, ਨੂਰ ਮੁਹੰਮਦ, ਸ਼ੋਏਬ ਲੋਨ, ਪਰ ਉਹਨਾਂ ਨੇ ਇਹ ਕਿਹਾ ਜੀ ਡਿਫਰੈਂਟ ਬੈਕਗ੍ਰਾਉਂਡ ਜਿਹੜਾ ਇਹਨਾਂ ਨੂੰ ਰੀਜ਼ਨਸ ਕਰਕੇ ਛੱਡਿਆ ਗਿਆ ਹੈ, ਔਰ ਬਿਫੋਰ ਹਿਜ਼ ਰਿਲੀਜ਼ ਹੀ ਵਿਲ ਬੀ ਸਾਈਨਿੰਗ ਅ ਬੌਂਡ ਟੂ ਮੇਨਟੇਨ ਪੀਸ ਐਂਡ ਗੁੱਡ ਬਿਹੇਵੀਅਰ। ਇਹਦਾ ਮਤਲਬ ਇਹ ਹੈ ਕਿ ਜੋ ਕੁਝ 80 ਲੱਖ ਲੋਕਾਂ ਦੇ ਨਾਲ ਹੋ ਰਿਹਾ ਹੈ, ਉਹਨਾਂ ਦੀਆਂ ਬਲਾਕ ਡਿਵੈਲਪਮੈਂਟ ਇਲੈਕਸ਼ਨਸ ਦਾ ਤਾਂ ਕਾਂਗਰਸ ਦੌੜ ਗਈ, ਉਹ ਬੀਜੇਪੀ ਜੋ 92 ਚ ਪੰਜਾਬ ਚ ਕੀਤਾ ਇਹਨਾਂ ਨੇ ਉਵੇਂ ਜਿਹੜਾ ਉਹ ਪਾਵਰ ਹਥਿਆਣਗੇ। ਜੀ ਲੇਕਿਨ ਐਟੀਟਿਊਡ ਬਿਲਕੁਲ ਚੇਂਜ ਤਾਂ ਉਦੋਂ ਹੁੰਦੀ ਹੈ ਜੇ ਡੈਮੋਕ੍ਰੇਸੀਜ਼ ਦੇ ਵਿੱਚ ਜਾਂ ਜਿਹਨੂੰ ਜਮਹੂਰੀਅਤ ਕਹਿੰਦੇ ਨੇ, ਜਦੋਂ ਕੋਈ ਧੱਕਾ ਕਰਦਾ ਦੂਸਰਾ ਆਵਾਜ਼ ਚੁੱਕਦਾ। ਪਰ ਉਹਨਾਂ ਨੇ ਜਿਵੇਂ ਉਹਨਾਂ ਨੇ ਜਿਹੜੇ ਸਿਗਨੇਟਰੀਜ਼ ਨੇ 3000 ਤੋਂ ਜ਼ਿਆਦਾ ਹੁਣ ਓਪਨ ਲੈਟਰ, ਉਹਨਾਂ ਨੇ ਕਿਹਾ ਜੀ ਇੱਥੇ ਤਾਂ ਇੱਕ ਖੌਫ ਦਾ ਰਾਜ ਕਾਇਮ ਕਰ ਦਿੱਤਾ ਗਿਆ, ਇੱਕ ਫੀਅਰ ਖੜਾ ਕਰ ਦਿੱਤਾ ਗਿਆ। ਔਰ ਇਹ ਜਿਹੜੇ ਰਾਜ ਧਰੋਹ, ਦੇਸ਼ ਧਰੋਹ ਦੇ ਕੇਸ ਰਜਿਸਟਰ ਕਰਨਾ ਹੁੰਦਾ ਹੈ, ਮਾਰ ਕੁਟਾਈ ਹੁੰਦੀ ਹੈ, ਲਿੰਚਿੰਗ ਹੁੰਦੀ ਹੈ, ਇਹ ਸਾਰੇ ਖੌਫ ਪੈਦਾ ਕਰਨ ਲਈ ਹੁੰਦੇ ਨੇ ਕਿ ਭਾਈ ਕੋਈ ਆਵਾਜ਼ ਨਾ ਚੁੱਕੇ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਜੋਰਿਟੀ ਹਮੇਸ਼ਾ ਖੌਫ ਨੂੰ ਕਬੂਲਦੀ ਹੈ, ਖੌਫ ਦੇ ਵਿੱਚ ਜਿਉਂਦੀ ਹੈ। ਕਈ ਸਦੀਆਂ ਗੁਲਾਮੀ ਜਿਹੜੇ ਸਹਿੰਦੇ ਨੇ ਉਹ ਖੌਫ ਦੇ ਵਿੱਚ ਹੀ ਹੁੰਦੇ ਨੇ। ਔਰ ਅੱਜ ਜਮਹੂਰੀਅਤ ਦੇ ਨਾਂ ਥੱਲੇ ਇਸ ਹਿੰਦੂਤਵਾਦੀ ਵਿਚਾਰਧਾਰਾ ਨੇ ਕਿਵੇਂ ਇੱਕ ਖੌਫ ਦੇ ਮਾਹੌਲ ਦੇ ਵਿੱਚ ਆਪਣੀ ਵੱਡ ਗਿਣਤੀ ਨੂੰ ਵੀ ਜੀਣ ਤੇ ਮਜਬੂਰ ਕੀਤਾ, ਤੇ ਜਿਹੜੀਆਂ ਘੱਟ ਗਿਣਤੀਆਂ ਨੇ, ਅਕਲੀਤਾਂ ਜਾਂ ਘੱਟ ਗਿਣਤੀ ਕੌਮਾਂ ਨੇ, ਉਹ ਮੁਸਲਮਾਨ ਹੋਣ, ਕਸ਼ਮੀਰੀ ਹੋਣ, ਨਾਗੇ ਹੋਣ, ਸਿੱਖ ਹੋਣ, ਉਹਨਾਂ ਦਾ ਕੀ ਹਾਲ ਹੈ ਉਹ ਅਸੀਂ ਆਲਮੋਸਟ ਰੋਜ਼ਾਨਾ ਕੋਈ ਨਾ ਕੋਈ ਟੌਪਿਕ ਇਸ ਪਾਸੇ ਵੱਲ ਦੱਸ ਰਿਹਾ ਹੁੰਦਾ ਹੈ ਕਿ ਅਸੀਂ ਕਿਸ ਹਾਲ ਦੇ ਵਿੱਚ ਉੱਥੇ ਜੀ ਰਹੇ। ਜੀ ਰਾਜ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।